व्यूअर्स वेलकम बैक इन प्रोग्राम जी डॉक्टर साहब ਅੱਜ ਆਪਾਂ ਕੁਛ ਨਾ ਕੁਛ ਮਿਸ ਕਰ ਰਹੇ ਹਾਂ ਕੁਛ ਨਹੀਂ ਬਹੁਤ ਜ਼ਿਆਦਾ ਪਿਆਰ ਆਪਣੇ ਦਰਸ਼ਕਾਂ ਦਾ ਆਪਾਂ ਮਿਸ ਕਰ ਰਹੇ ਹਾਂ ਪਰ ਫਿਰ ਵੀ ਆਪਣੇ ਦਰਸ਼ਕਾਂ ਦਾ ਆਪਾਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ YouTube ਤੇ ਵੀ ਜਾ ਕੇ ਸਾਡੇ ਪ੍ਰੋਗਰਾਮ ਨੂੰ ਦੇਖਿਆ ਔਰ ਉਹਨਾਂ ਤੇ ਕਾਫੀ ਸਾਰੇ ਮੈਸੇਜ ਨੇ ਪਰ ਆਪਾਂ ਨੈਕਸਟ ਟਾਈਮ ਲੈ ਲਵਾਂਗੇ ਕਿਉਂਕਿ ਸਾਡੇ ਸਾਹਮਣੇ ਉਹ ਤੱਕ ਨਹੀਂ ਬਣਿਆਗਾ ਚਾਰਟ ਸੋ ਆਪਾਂ ਕੱਲ ਤੋਂ ਜੇ ਨਾ Facebook ਸਹੀ ਹੋਈ ਤੇ ਫਿਰ ਆਪਾਂ ਕੱਲ ਤੋਂ ਲੈਣੇ ਮੈਸੇਜ ਸ਼ੁਰੂ ਕਰਾਂਗੇ ਥੈਂਕ ਯੂ ਸੋ ਮਚ ਆਲ ਆਫ ਯੂ ਜੀ ਡਾਕਟਰ ਸਾਹਿਬ ਹੁਣ ਅਸੀਂ ਚਾਹਾਂਗੇ ਕਿ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਦੇਖੋ ਅਸੀਂ ਅੱਜ ਦੇ ਵਿਚਾਰ ਲਈ 15 ਮਿੰਟ ਪ੍ਰੋਮਿਸ ਕੀਤੇ ਸੀ ਅੱਜ 10 ਦੇ ਰਹੇ ਹੌਲੀ ਹੌਲੀ ਵਧਾਵਾਂਗੇ ਜੀ ਅੱਜ ਅਸਲ 'ਚ ਪਹਿਲਾ ਟੌਪਿਕ ਇਸ ਕਿਸਮ ਦਾ ਸੈਂਸਿਟਿਵ ਸੀ ਔਰ ਚਾਰ ਚੁਫੇਰੇ ਬਹੁਤ ਸਾਰੀਆਂ ਕਾਲਾਂ ਵੀ ਸੀ ਤੇ ਮੈਂ ਚਾਹੁੰਦਾ ਸੀ ਵੀ ਉਹਨੂੰ ਠੀਕ ਪਰਸਪੈਕਟਿਵ ਦੇ ਵਿੱਚ ਡਿਸਕਸ ਕੀਤਾ ਜਾਏ ਜਿਵੇਂ ਅਸੀਂ ਸੋਮਵਾਰ ਦੇ ਪ੍ਰੋਗਰਾਮ 'ਚ ਭਾਈ ਗੁਰਦਾਸ ਜੀ ਦੇ ਇੱਕ ਬਿੱਤ ਸਵਈਏ ਜਿਹੜੇ ਕਿ ਜਿਨ੍ਹਾਂ ਨੂੰ ਮੈਂ ਨਗੇਟਸ ਆਫ ਵਿਜ਼ਡਮ ਕਹਿੰਦੇ ਆ ਜੀ ਸਿਆਣਪ ਦੀਆਂ ਸੋਨੇ ਦੀਆਂ ਡਲੀਆਂ ਉਹਨਾਂ ਨੂੰ ਅਸੀਂ ਡਿਸਕਸ ਕਰਦੇ ਹਾਂ ਔਰ ਇੱਕ ਸਵਈਆ ਹਰ ਸੋਮਵਾਰ ਦੇ ਪ੍ਰੋਗਰਾਮ 'ਚ ਹੁੰਦਾ ਹੈ 245 ਅਸੀਂ ਡਿਸਕਸ ਅੱਜ ਕਰ ਰਹੇ ਹਾਂ 245 ਮੈਂ ਕੁੱਲ 675 ਨੇ ਜੀ ਸੋ ਇਸ ਦੇ ਵਿੱਚ ਵੀ ਜਿਵੇਂ ਭਾਈ ਸਾਹਿਬ ਦਾ ਅੰਦਾਜ਼ ਹੈ ਜਿੰਨੀ ਰਿਚ ਲੈਂਗੁਏਜ ਔਰ ਮੈਟਾਫਰ ਅਲੰਕਾਰ ਕਹਿਣ ਦਾ ਅੰਦਾਜ਼ ਤੇ ਫਿਰ ਅਖੀਰਲੀ ਲਾਈਨ ਦੇ ਵਿੱਚ ਉਸ ਸਾਰੇ ਦਾ ਜਿਹੜਾ ਉਹ ਸਮਰਪਣ ਭਾਵਨਾ ਨਾਲ ਸਿੱਖੀ ਮੁਲਾਂਕਣ ਸਿੱਖੀ ਵੈਲਿਊ ਇਹ ਭਾਈ ਸਾਹਿਬ ਦੇ ਹਿੱਸੇ ਹੀ ਆਇਆ ਕੋਈ ਹੋਰ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਦੇ ਲੈਵਲ ਦੇ ਉੱਤੇ ਕੋਈ ਐਸਾ ਨਹੀਂ ਔਰ ਉਹ ਗੁਰੂ ਸਾਹਿਬ ਦੀ ਚਰਨ ਛੋਹ ਵੀ ਔਰ ਪਿਆਰ ਵੀ ਹਾਸਲ ਸੀ ਉਹਨਾਂ ਨੂੰ ਇਹ ਮਾਣ ਗੁਰੂ ਅਰਜਨ ਸਾਹਿਬ ਨੇ ਦਿੱਤਾ ਕਿ ਪਹਿਲਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹਨੂੰ ਅਸੀਂ ਆਦ ਬੀੜ ਕਹਿੰਦੇ ਹਾਂ ਜੀ ਉਸ ਤੇ ਲਿਖਾਰੀ ਵੀ ਭਾਈ ਗੁਰਦਾਸ ਜੀ ਸਨ ਸੋ ਇਹ ਸਵਈਆ ਲੋਚਨ श्रवण मुख नासका हसत पग चिहन अनेक मन मेक जैसे जानिए अंग अंग पुष्ट तुष्ट मान होत जैसे एक मुख स्वाद रस अर्पत मानिए मूल एक शाखा पर शाखा जल ज्यों अनेक ब्रह्म विवेक जाव देख उर आनिए मूल एक शाखा पर माखा जल ज्यों अनेक ब्रह्म विवेक जाव देख उर आनिए गुरमुख दर्पण देखियत आपा आप आत्म आवेश परमात्म ज्ञानी हुण अखीरली तुक इस गल का इजहार करती है कि जेड़ा रब अल्लाह ताला वाहिगुरू कुल कायनात ਦੇ ਵਿੱਚ ਹੈ ਜਿਹਨੇ ਸਾਰੀ ਕਾਇਨਾਤ ਬਣਾਈ ਹੈ ਇਕੱਲੀ ਇਹ ਧਰਤੀ ਨਹੀਂ ਕਿੰਨੇ ਤਾਰੇ ਸਿਆਰੇ ਬ੍ਰਹਿਮੰਡ ਦੇ ਵਿੱਚ ਨੇ ਉਹ ਬ੍ਰਹਿਮੰਡ ਦਾ ਮਾਲਕ ਰੱਬ ਜਿਹੜਾ ਹੈ ਉਹ ਇੱਕ ਛੋਟੇ ਰੂਪ ਦੇ ਵਿੱਚ ਉਹਦਾ ਇੱਕ ਕਿਣਕਾ ਸਾਡੇ ਅੰਦਰ ਸਾਡੀ ਰੂਹ ਦੇ ਵਿੱਚ ਹੈ ਜਿਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਏ कि जो ब्रह्मांड दे विच है सारे यूनिवर्स च है सारे आलम च है आलमा च है दुनियावां च है वो पिंडे च है वो बॉडी दे विच है और जिन्हें इस जिन्हों कबीर साहब ने कबीर बीचक च कहा कि जिन खोजिया तिन पाया गहरे पानी पैठ मैं बपरा बूढ़न डरा रहा किनारे बैठ बनारस की हिंदी च डुब्बण नूं बूढ़न कहंदे कि भाई जिहड़ा पानी दे विच उतरिया जिन्ना डूंगा गया जिन खोजिया तिन पाया गहरे पानी पैठ डूंगे पानी च उतर के मैं बेचारा डुब्बण तो ही डरदा रहा भी किते डुब रहा जां पानी च मैं तां कंढे ही बैठा रहा सो बहुत सारे असीं कंढे तां की कंढे तो भी हज़ारां मील दूर हैं असीं कदे अपने आप दे नाल किदे कोल है गल्लां करन दा मौका कदे असीं अपनी चुप दे विच बैठे हैं अपने दूजे च कल ही मैं ਜਿਹੜੇ ਨੇ ਆਪਣੇ ਅਸ਼ਫਾਕ ਅਹਿਮਦ ਸਾਹਿਬ ਦਾ ਇੱਕ ਉਹਨਾਂ ਦਾ ਇੱਕ ਪ੍ਰੋਗਰਾਮ ਸੀ ਜ਼ਾਬੀਆ ਜੀ ਉਸ ਦੇ ਵਿੱਚੋਂ 4-5 ਉਹਨਾਂ ਦੇ ਨਾਲ ਜਿਹੜੇ ਸੀਕਰ ਤਾਲਿਬੇ ਇਲਮ ਰੂਹਾਨੀ ਦੁਨੀਆ ਦੇ ਬੈਠ ਜਾਂਦੇ ਸੀ ਉਹਨਾਂ ਨਾਲ ਉਹ ਗੱਲ ਕਰਦੇ ਸੀ ਸੋ ਉਹਨਾਂ ਨਾਲ ਉਹ ਗੱਲ ਕਰ ਰਹੇ ਸੀ ਜਿਵੇਂ ਉਹਨਾਂ ਦਾ ਵੱਡੇ ਕਿੱਸਾਕਾਰ ਵੀ ਸੀ ਆਪਣੀ ਗੱਲ ਕਹਿਣ ਦਾ ਉਹਨਾਂ ਦਾ ਅੰਦਾਜ਼ ਸੀ ਉਹਨਾਂ ਨੇ ਕਿਹਾ ਜੀ ਸਾਡੇ ਇੱਕ ਬੜੀ ਪੁਰਾਣੀ ਘੜੀ ਹੁੰਦੀ ਸੀ फिर वो बंद हो गई पई रही कई साल बाद मैं उन्होंने क्लॉक नूं कढ़िया उन्होंने ब्रांड भी दसिया तो वो देखा कि भी वो चल नहीं सी रही तो मैं उन्होंने जरा हिलाया हुलाया झटका झुटका दिता तो चल पई उन्होंने मैं टंग दिता फिर वो जड़ा घंटे के बाद बंद हो गई फिर मैं वो जी है सूई नूं फड़ के घुमाया
ਫਿਰ ਕਹਿੰਦੇ 2-3 ਘੰਟੇ ਚੱਲ ਪਈ। ਫਿਰ ਮੈਂ ਘੜੀ ਸਾਜ਼ ਦੇ ਕੋਲ ਗਿਆ, ਜੀ ਮੈਂ ਕਿਹਾ ਜੀ ਇਹ ਹੈ ਬੜਾ ਪੁਰਾਣਾ ਮਾਡਲ, ਹੁਣ ਤਾਂ ਬਣਦੀਆਂ ਨਹੀਂ, ਪਰ ਇਹ ਸਾਡੀ ਬੜੀ ਖਾਨਦਾਨੀ ਹੈ। ਕਹਿੰਦੇ ਜੀ ਉਹਨੇ ਜਿਹੜਾ ਉਹ ਸਾਰਿਆਂ ਨੂੰ ਦੇਖਿਆ, ਉਹਨੇ ਦੇਖ ਕੇ ਕਿਹਾ ਜੀ ਇਹ ਤਾਂ ਮੈਨੂੰ ਇਹਦਾ ਇਲਮ ਵੀ ਨਹੀਂ ਹੈ, ਤਾਂ ਬਹੁਤ ਪੁਰਾਣਾ ਮਾਡਲ ਹੈ, ਜੀ ਇਹ ਠੀਕ ਨਹੀਂ ਹੋਣਾ, ਤੇ ਪਰ ਮੈਂ ਦੇਖ ਲੈਣਾ। ਕਹਿੰਦਾ ਮੈਂ ਅਗਲੇ ਦਿਨ ਗਿਆ ਤੇ ਮੈਂ ਦੇਖਿਆ ਵੀ ਘੜੀ ਜਿਹੜੀ ਹੈ ਉਹ ਕੰਧ ਦੇ ਨਾਲ ਲੱਗੀ ਹੋਈ ਤੇ ਉਹ ਟੈਂ 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 ਚੱਲ ਰਹੀ ਆ ਜਿਵੇਂ ਪੁਰਾਣੇ ਕਲੌਕ ਦੀ। ਕਹਿੰਦਾ ਮੈਂ ਉਹਨੂੰ ਕਿਹਾ ਜੀ ਤੂੰ ਤਾਂ ਕਹਿੰਦਾ ਸੀ ਕਿ ਹੈ ਨਹੀਂ। ਕਹਿੰਦਾ ਨਹੀਂ ਜੀ ਮੈਂ ਜਦੋਂ ਦੇਖਿਆ ਥੋੜਾ ਜਿਹਾ ਅੰਦਰ ਤੇ ਇਹਦੇ ਗੁੱਦੜ ਗਾਦੜ ਜਿਹੜਾ ਉਹ ਹੋਰ ਫਸਿਆ ਸੀ ਬੁਰਾਦਾ ਵਗੈਰਾ, ਉਹਨੂੰ ਮੈਂ ਸਾਫ਼ ਕਰਤਾ, ਚੱਲ ਪਏ। ਸੋ ਉਹਨਾਂ ਨੇ ਇਹ ਕਹਿ ਕੇ ਗੱਲ ਕਹੀ ਕਿ ਵੀ ਗੱਲ ਇਹ ਹੈ ਕਿ ਬਹੁਤ ਵਾਰ ਅਸੀਂ ਬਾਹਰੋਂ ਤਾਂ ਲਿਪਦੇ ਪੁੱਛਦੇ ਆ ਆਪਣੇ ਆਪ ਨੂੰ, ਜਿਹੜਾ ਅੰਦਰ ਗੁੱਦੜ ਹੈ ਉਹ ਕਈ ਵਾਰੀ ਸਾਡੀ ਸੂਈ ਤਾਂ ਇਸੇ ਲਈ ਹੜੀ ਹੁੰਦੀ ਹੈ ਵੀ ਅੰਦਰ ਗੁੱਦੜ ਫਸਿਆ। ਤੇ ਉਹ ਜਦੋਂ ਤੱਕ ਤੁਸੀਂ ਉਸ ਗੁੱਦੜ ਨੂੰ ਅੰਦਰੋਂ ਸਾਫ਼ ਨਹੀਂ ਕਰਦੇ, ਗੱਲ ਜਿਹੜਾ ਤੁਹਾਡੇ ਅੰਦਰ ਦੇ ਵਿੱਚ ਚਾਨਣ ਨਹੀਂ ਹੋਣਾ। ਔਰ ਮੈਂ ਜਦੋਂ ਭਾਈ ਗੁਰਦਾਸ ਜੀ ਦਾ ਇਹ ਪੜ੍ਹ ਰਿਹਾ ਸੀ ਤਾਂ ਮੈਨੂੰ ਇੱਕਦਮ ਅਸ਼ਫਾਕ ਅਹਿਮਦ ਸਾਹਿਬ ਦੀ ਗੱਲ ਖਿਆਲ ਆਇਆ ਕਿ ਵੀ ਵਾਕਈ ਕਈ ਵਾਰ ਅਸੀਂ ਕਹਿੰਦੇ ਆ ਜੀ ਬੜੀ ਅਸੀਂ ਸਾਧਨਾ ਕਰਦੇ ਆ ਜੀ, ਰੱਬ ਨੇ ਉਹ ਸਿਆਣੇ ਕਹਿੰਦੇ ਹੁੰਦੇ ਸੀ ਬਜ਼ੁਰਗ ਸਾਡੇ, ਕਹਿੰਦੇ ਸੀ ਰੱਬ ਜਿਹੜਾ ਉਹਨੂੰ ਗੰਦ 'ਚ ਬਿਠਾਉਣਾ ਲਿਆ ਕੇ, ਪਹਿਲਾਂ ਜੇ ਰੱਬ ਨੇ ਆ ਕੇ ਬਹਿਣਾ ਹੈ ਪਰ ਉਸ ਤਖਤ ਨੂੰ ਤਾਂ ਸਾਫ਼ ਕਰੋ। ਉਹ ਰੱਬ ਹੈ, ਕਾਇਨਾਤ ਦਾ ਮਾਲਕ ਹੈ, ਉਹਨੇ ਤੁਹਾਡੇ ਦਿਲ ਦੇ ਤਖਤ ਤੇ ਆ ਕੇ ਬਹਿਣਾ, ਤੇ ਜੇ ਤੁਹਾਡਾ ਦਿਲ ਦਾ ਤਖਤ ਸਾਫ਼ ਨਹੀਂ ਹੈ ਤੇ ਉਹਨੂੰ ਕਿਵੇਂ ਉਹ ਆਏਗਾ। ਸੋ ਮੈਂ ਜਦੋਂ ਇਹ ਪੜ੍ਹ ਰਿਹਾ ਸੀ ਭਾਈ ਸਾਹਿਬ ਦਾ ਇਹ ਸਵਈਆ, ਉਹਨਾਂ ਨੇ ਕਿਹਾ ਕਿ ਵੀ ਦੇਖੋ ਕਿਵੇਂ ਲੋਚਨ ਸ਼ਰਵਨ ਮੁਖ ਨਾਸਕਾ ਹਸਤ ਪੱਗ ਚਿਹਨ ਅਨੇਕ ਮਨ ਮੇਕ ਜੈਸੇ ਜਾਨੀ। ਉਹਨੇ ਕਿਹਾ ਵੀ ਦੇਖੋ ਲੋਚਨ ਅੱਖਾਂ ਨੇ, ਸ਼ਰਵਣ ਕੰਨ ਨੇ, ਮੂੰਹ ਹੈ, ਨਾਸਕਾ ਨੋਜ਼ ਹੈ, ਹਸਤ ਹੱਥ ਨੇ, ਪੈਰ ਨੇ। ਹੁਣ ਇਹ ਸਾਰੇ ਚਿਹਨ ਅਨੇਕ ਮਨ ਮੇਕ ਜੈਸੇ ਜਾਨੀ, ਕਿ ਇਹ ਹੁਣ ਕਿੰਨੀਆਂ ਚੀਜ਼ਾਂ ਨੇ ਪਰ ਇਹਨਾਂ ਨੂੰ ਕੌਣ ਕੰਟਰੋਲ ਕਰਦਾ ਹੈ? ਮਨ। ਜੇ ਮਨ ਆਰਡਰ ਕਰਦਾ ਤੇ ਪੈਰ ਅੱਗੇ ਨੂੰ ਆ ਜਾਂਦਾ, ਮਨ ਕਰਦਾ ਵਿੱਚ ਪੇਟ ਮਾਰਨੀ ਹੈ ਜਾਂ ਹੱਥ ਥੱਲੇ ਰੱਖਣੇ। ਸੋ ਉਹਨੂੰ ਜਿਹੜਾ ਮਾਈਂਡ ਹੈ, ਜਿਹਨੂੰ ਬ੍ਰੇਨ ਤਾਂ ਇੱਕ ਆਰਗਨ ਹੈ, ਉਹਨੂੰ ਕੰਟਰੋਲ ਤਾਂ ਮਾਈਂਡ ਕਰਦਾ ਕਿ ਵੀ ਉਹਨੂੰ ਓਬੇ ਕਰਦੇ ਨੇ ਕਿੰਨੀਆਂ ਨੇ, ਲੇਕਿਨ ਇੱਕ ਜਿਹੜਾ ਮਾਲਕ ਹੈ ਉਹ ਸਾਰੇ ਦਾ ਜਿਹੜਾ ਕਮਾਂਡਰ ਹੈ ਉਹ ਮਨ ਹੈ। ਅੰਗ ਅੰਗ ਪੁਸ਼ਟ ਤੁਸ਼ਟ ਮਾਨ ਹੋਤ ਜੈਸੇ ਏਕ ਮੁਖ ਸਵਾਦ ਰਸ ਅਰਪਤ ਮਾਨੀ ਹੈ। ਉਹਨਾਂ ਨੇ ਕਿਹਾ ਇੱਕ ਮੂੰਹ ਹੈ ਜੀ, ਹੁਣ ਸਾਰੇ ਅੰਗ ਤੇ ਨਹੀਂ ਨਾ ਖਾਂਦੇ, ਹੱਥ ਨਹੀਂ ਖਾ ਰਹੇ, ਪੈਰ ਨਹੀਂ ਖਾ ਰਹੇ ਫੂਡ, ਕੱਲੇ ਤਾਂ ਮੂੰਹ ਹੀ ਖਾ ਰਹੇ, ਪਰ ਕਹਿੰਦੇ ਵੀ ਜਿਹੜਾ ਮੂੰਹ ਹੈ ਉਹ ਖਾ ਕੇ ਸਾਰਿਆਂ ਨੂੰ ਇੰਨਾ ਕੁ ਭੇਜ ਦਿੰਦਾ ਹੈ ਉਹ ਸਟਫ ਕਿ ਸਾਰੇ ਤੁਸ਼ਮਾਨ ਹੋ ਜਾਂਦੇ ਨੇ, ਸਾਰੇ ਸੈਟੀਸਫਾਈ ਹੁੰਦੇ ਨੇ। ਅੰਗ ਅੰਗ ਪੁਸ਼ਟ, ਸਾਰੇ ਪੁਸ਼ਟ ਰਿਸ਼ਟ ਪੁਸ਼ਟ ਸਾਰੇ ਬੋਡੀ ਦੇ ਅੰਗ ਨੇ। ਤੁਸ਼ਟਮਾਨ ਹੋਤ ਜੈਸੇ ਏਕ ਮੁਖ ਸਵਾਦ ਰਸ ਅਰਪਤ ਮਾਨੀਏ, ਮੂੰਹ ਇੱਕੋ ਚ ਹੀ ਪੈਂਦਾ ਹੈ ਪਰ ਉਹਦਾ ਜਿਹੜਾ ਰਸ ਹੈ ਉਹ ਸਾਰਿਆਂ ਤੱਕ ਪਹੁੰਚ ਜਾਂਦਾ, ਸਾਰਿਆਂ ਨੂੰ ਰਿਸ਼ਟ ਪੁਸ਼ਟ ਰੱਖਦਾ। ਵੈਰੀ ਗੁੱਡ। ਮੂਲ ਏਕ ਸ਼ਾਖਾ ਪਰ ਮਾਖਾ ਜਲ ਜਿਉ ਅਨੇਕ। ਮੂਲ ਏਕ ਕਿ ਵੀ ਤੁਸੀਂ ਪਾਣੀ ਜੜ ਨੂੰ ਪਾਉਂਦੇ ਹੋ, ਤੁਸੀਂ ਪੱਤਿਆਂ ਦਾ ਤਾਂ ਨਹੀਂ ਪਾਣੀ ਪਾਉਂਦੇ, ਜੜ ਨੂੰ ਪਾਉਂਦੇ ਹੋ, ਪਰ ਜੜ ਦੇ ਵਿੱਚ ਪਾਇਆ ਪਾਣੀ ਉਹ ਤਣੇ ਤੱਕ ਵੀ ਪਹੁੰਚ ਜਾਂਦਾ ਹੈ, ਪੱਤਿਆਂ ਤੱਕ ਵੀ ਪਹੁੰਚ ਜਾਂਦਾ ਹੈ, ਫੁੱਲਾਂ ਤੱਕ, ਸਾਰੀਆਂ ਸ਼ਾਖਾਵਾਂ ਤੱਕ ਪਹੁੰਚ ਜਾਂਦਾ ਹੈ। ਇੱਕ ਮੂਲ ਫੜ ਲਓ, ਜੜ ਨੂੰ ਪਾਣੀ ਦਿਓ, ਤੁਹਾਨੂੰ ਹੋਰ ਤਾਂ ਦੇਣ ਦੀ ਲੋੜ ਨਹੀਂ, ਆਪੇ ਹੀ ਉਹਨੇ ਪਹੁੰਚਾ ਦੇਣਾ। ਮੂਲ ਏਕ ਸ਼ਾਖਾ ਪਰ ਸ਼ਾਖਾ ਜਲ ਜਿਉ ਅਨੇਕ, ਬ੍ਰਹਮ ਵਿਵੇਕ ਜਾਵ ਦੇਖ ਉਰ ਆਨੀ। ਸੋ ਉਹਨਾਂ ਨੇ ਕਿਹਾ ਵੀ ਇਸ ਲਈ ਤੁਸੀਂ ਜੇ ਯੂਨੀਵਰਸ ਨੂੰ ਸਮਝਣਾ ਹੈ, ਸਾਰੀ ਕਾਇਨਾਤ ਨੂੰ ਸਮਝਣਾ ਹੈ, ਬਜਾਏ ਕਿ ਤੁਸੀਂ ਹੋਰ ਬਹਿਸਾਂ ਦੇ ਵਿੱਚ ਪਾਓ, ਤੁਸੀਂ ਜਿਹੜੇ ਆਪਣੇ ਮਨ ਨੂੰ ਇੱਕ ਰੱਬ ਦੇ ਉੱਤੇ ਕੇਂਦਰਿਤ ਕਰ ਲਓ। ਜਿਵੇਂ ਜੜ ਜਿਹੜੀ ਹੈ ਉਹ ਸਾਰਿਆਂ ਤੱਕ ਪਾਣੀ ਪਹੁੰਚਾ ਦਿੰਦੀ ਹੈ, ਮੂੰਹ ਜਿਹੜਾ ਸਾਰੇ ਬਾਡੀ ਨੂੰ ਰਿਸ਼ਟ ਪੁਸ਼ਟ ਕਰ ਦਿੰਦਾ ਹੈ ਫੂਡ ਦੇ ਕੇ, ਤੇ ਮਨ ਕੰਟਰੋਲ ਕਰਦਾ, ਅੱਖਾਂ ਨੱਕ ਸਾਰੇ ਮਨ ਦਾ ਕਮਾਂਡ ਮੰਨਦੇ ਨੇ। ਇਵੇਂ ਬ੍ਰਹਮ ਵਿਵੇਕ ਜਾਵ ਦੇਖ ਉਰ ਆਨੀ ਹੈ ਕਿ ਉਰ ਦਿਲ ਨੂੰ ਕਹਿੰਦੇ ਨੇ, ਆਪਣੇ ਦਿਲ ਦੇ ਵਿੱਚ ਉਸ ਪਿਆਰੇ ਨੂੰ ਰੱਬ ਨੂੰ ਲਿਆ ਕੇ ਵਸਾ ਲਓ ਤੇ ਤੁਹਾਨੂੰ ਜਿਹੜਾ ਚਾਰ ਚੁਫੇਰੇ ਰੱਬ ਕਿਵੇਂ ਹਰ ਇੱਕ ਚ ਵਸ ਰਿਹਾ ਕਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ में ਚਾਨਣ ਹੋਏ, ਕਿਵੇਂ ਹਰ ਇੱਕ ਚ ਇਸ ਗੱਲ ਦੀ ਸਮਝ ਆਏਗੀ। और फिर भाई साहब ने अखीर च गुरमुख दर्पण देखियत आपा आप आत्म अवेश परमात्म ज्ञानी है कि भी जड़ा गुरमुख है वो अपने दर्पण दे विच, दर्पण शीशे नूं कहंदे ने, आईने नूं कहंदे ने, आरसी नूं कहंदे ने, कि गुरमुख अपने आईने दे विच मन दे विच जदों तुसीं कहंदे मन तू जोत स्वरूप है अपना मूल पछाण, या बाणी कहंदी है बंदे खोज दिल हर रोज ना फिर परेशानी माहे, कि भी जे तू दिल नूं रोज खोजे
ਤੇ ਫਿਰ ਪਰੇਸ਼ਾਨੀ ਚ ਹੋਏਗਾ ਨਹੀਂ, ਗੁੱਦੜ ਤਾਂ ਸਾਫ਼ ਹੁੰਦਾ ਰਹੇਗਾ ਨਾ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇ ਕੇ ਰੰਗ। ਹੁਣ ਜਿਹੜਾ ਰੱਬ ਦਾ ਨਾਮ ਹੈ, ਰੱਬ ਦੀ ਯਾਦ ਜਿਹੜੀ ਹੈ, ਉਹ ਸਾਬਣ ਵੀ ਹੈ ਤੇ ਰੰਗ ਵੀ ਹੈ। ਭਾਈ ਜੇ ਹੱਥ ਪੈਰ ਨੇ ਪਾਣੀ ਨਾਲ ਧੁੱਪ ਜਾਣਗੇ, ਮੂਤ ਪਲੀਤੀ ਜਿਹੜਾ ਹੈ ਉਹ ਭ੍ਰਿਸ਼ਟ ਹੋਏ ਹੋਣ ਜਿਹੜੇ ਨੇ, ਉਹਨੂੰ ਸਾਬਣ ਚਾਹੀਦਾ। ਤੇ ਇਸੇ ਤਰ੍ਹਾਂ ਜਿਹੜਾ ਸਾਰਾ ਦਿਨ ਗੁੱਦੜ ਇਕੱਠਾ ਕਰਦੇ ਆ ਸਵੇਰ ਤੋਂ ਸ਼ਾਮ ਤੱਕ, ਜਾਂ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਇਆ ਸਿਆਹ, ਕਾਲਾ ਸਿਆਹ ਹੋਇਆ ਉਹਨੂੰ ਪਹਿਲਾਂ ਤਾਂ ਰੰਗ ਕਿਵੇਂ ਚੜੇ, ਪਹਿਲਾਂ ਤਾਂ ਧੁੱਪਣ ਚ ਲੱਗੇਗਾ ਟਾਈਮ, ਫਿਰ ਹੌਲੀ 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 ਜਿਵੇਂ ਉਹ ਬਿਲਕੁਲ ਫਿਰ ਬਲੀਚ ਹੋ ਜਾਂਦਾ, ਬਲੀਚ ਕਰਕੇ ਫਿਰ ਨਵਾਂ ਰੰਗ ਚੜਦਾ, ਵਾਰਨਿਸ਼ ਕਰਦੇ, ਪਹਿਲਾਂ ਲੱਕੜ ਤੇ ਚੜ ਉੱਡ ਜਾਂਦਾ ਰੰਗ, ਪਹਿਲਾਂ ਉਹਨੂੰ ਰਗੜਦੇ ਨੇ, ਫਿਰ ਵਾਰਨਿਸ਼ ਕਰਦੇ ਨੇ, ਫਿਰ ਉਹਦੇ ਤੇ ਰੰਗ ਚੜਦਾ। ਸੋ ਭਾਈ ਸਾਹਿਬ ਕਹਿੰਦੇ ਨੇ ਗੁਰਮੁਖ ਦਰਪਨ ਦੇਖੀਅਤ ਆਪਾ ਆਪ। ਗੁਰਮੁਖ ਜਿਹੜਾ ਆਪਣੇ ਆਇਨੇ ਦੇ ਵਿੱਚ, ਆਪਣੇ ਦਰਪਨ ਦੇ ਵਿੱਚ ਰੋਜ਼ਾਨਾ ਆਪਣੇ ਆਪ ਨੂੰ ਦੇਖਦਾ। ਆਤਮ ਅਵੇਸ਼ ਪਰਮਾਤਮ ਗਿਆਨੀ ਹੈ, ਤੇ ਜਦੋਂ ਉਸ ਦੀ ਆਤਮਾ ਉਸ ਆਵੇਸ਼ ਦੇ ਵਿੱਚ, ਰੱਬ ਦੀ ਯਾਦ ਦੇ ਵਿੱਚ, ਉਸ ਸਾਰੇ ਦੇ ਵਿੱਚ ਜੁੜਦੀ ਹੈ, ਤੇ ਫਿਰ ਪ੍ਰਮਾਤਮ ਗਿਆਨੀ ਹੈ। ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸਮਝ ਆ ਜਾਂਦੀ ਹੈ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰਿਓ ਸਭ ਥਾਈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੀ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਭਰਾਸਾਂ ਨੇ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।